ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਪੁਲਿਸ, ਅਮਿਤ ਸ਼ਾਹ ਅਤੇ ਪੰਥਕ ਜਥੇਬੰਦੀਆਂ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ। 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣੇ ਜਾਣ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ। ਹਰਿਆਣਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵਿਵਾਦ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਪੁਲਿਸ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਪੰਥਕ ਜਥੇਬੰਦੀਆਂ ਤੱਕ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਕੌਣ ਉਹਨਾਂ ਦੀ ਜਾਨ ਲੈਣਾ ਚਾਹੁੰਦਾ ਹੈ ਅਤੇ ਕਿਵੇਂ ਉਹਨਾਂ ਦੇ ਖਿਲਾਫ ਕੁਝ ਪੰਥਕ ਜਥੇਬੰਦੀਆਂ ਹੀ ਸਾਜ਼ਿਸ਼ ਰਚ ਰਹੀਆਂ ਹਨ। ਵਾਰਿਸ ਪੰਜਾਬ ਦੇ ਮੁਖੀ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ-ਇੱਕ ਕਰਕੇ ਵੱਡੇ ਖੁਲਾਸੇ ਕੀਤੇ ਹਨ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਕਿਹਾ ਕਿ ਏਜੰਸੀਆਂ ਉਹਨਾਂ ਦਾ ਕਤਲ ਕਰਵਾ ਸਕਦੀਆਂ ਹਨ, ਪਰ ਉਹ ਡਰਨ ਵਾਲੇ ਨਹੀਂ ਹਨ। ਅੰਮ੍ਰਿਤਪਾਲ ਸਿੰਘ ਨੇ ਸਾਫ਼ ਕੀਤਾ ਕਿ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਨਹੀਂ ਦਿੱਤੀ, ਬਲਕਿ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ। ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ਤੇ ਭੜਕਣਾ ਜਾਇਜ਼ ਨਹੀਂ ਹੈ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ ਤਾਂ ਫਿਰ ਸਵਾਗਤ ਹੈ, ਫਿਰ ਭਾਵੇਂ ਉਹ ਇਸ ਨੂੰ ਚੇਤਾਵਨੀ ਸਮਝਣ ਜਾਂ ਫਿਰ ਧਮਕੀ, ਉਹਨਾਂ ਦੀ ਮਰਜ਼ੀ ਹੈ। ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਦੇ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ, ਨਾ ਹੀ ਕਦੇ ਕੋਈ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ। ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ, ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਕਲਾਬ ਜ਼ਿੰਦਾਬਾਦ ਕਹਿਣ ਵਾਲਿਆਂ ਵਿਰੁੱਧ ਕਦੇ ਪਰਚਾ ਨਹੀਂ ਹੋਇਆ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਸਰਕਾਰੀ ਏਜੰਟ ਕਿਹਾ ਜਾਂਦਾ ਸੀ, ਉਹਨਾਂ ਤੇ ਵੀ ਇਹੀ ਇਲਜ਼ਾਮ ਲਗਾਏ ਜਾਂਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੁਝ ਪੰਥਕ ਜਥੇਬੰਦੀਆਂ ਮੇਰੇ ਖਿਲਾਫ ਸਾਜ਼ਿਸ਼ ਰਚ ਰਹੀਆਂ ਹਨ, ਕਿਉਂਕਿ ਉਹ ਨਹੀਂ ਚਾਹੁੰਦੀਆਂ ਕਿ ਕੋਈ ਨੌਜਵਾਨ ਪੰਥ ਦੀ ਕਮਾਨ ਸੰਭਾਲੇ। ਵਾਰਿਸ ਪੰਜਾਬ ਦੇ ਮੁਖੀ ਨੇ ਆਪਣੇ ਅਤੇ ਜਥੇਬੰਦੀ ਦੇ ਸਿੰਘਾਂ ਖਿਲਾਫ ਦਰਜ ਕੁੱਟਮਾਰ ਦੇ ਕੇਸ ਪਿੱਛੇ ਵੀ ਅਜਿਹੀ ਪੰਥਕ ਜਥੇਬੰਦੀਆਂ ਨੂੰ ਜ਼ਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਸਾਡੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਉਹ ਖੁਦ ਸਾਡੇ ਕੋਲ ਚੱਲ ਕੇ ਆਇਆ ਸੀ ਤੇ ਉਸ ਨਾਲ ਸਾਡੀ ਜਥੇਬੰਦੀ ਦੇ ਕਿਸੇ ਵੀ ਨੁਮਾਇੰਦੇ ਨੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਲਜ਼ਾਮ ਲਗਾਉਣ ਵਾਲਾ ਮਾਨਸਿਕ ਤੌਰ ਉੱਤੇ ਬਿਮਾਰ ਹੈ ਅਤੇ PGI ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਚੁੱਕੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੇ ਵਿਅਕਤੀ ਦੇ ਬਿਆਨਾਂ ਦੇ ਆਧਾਰ ਉੱਤੇ ਕੋਈ ਕੇਸ ਕਿਵੇਂ ਦਰਜ ਹੋ ਸਕਦਾ ਹੈ। ਦੇਖੋ, ਜਦੋਂ ਦੇ ਅਸੀਂ ਪੰਜਾਬ 'ਚ ਆਏ ਹਾਂ, ਅਸੀਂ ਧਰਮ ਦਾ ਪ੍ਰਚਾਰ, ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਹੈ, ਅਮਰ ਸੰਚਾਰ ਦੀ ਮੁਹਿੰਮ ਸ਼ੁਰੂ ਕੀਤੀ ਹੈ। ਔਰ ਇਸ ਦੇ ਨਾਲ ਜਿਹੜੇ ਨਸ਼ੇ ਦੇ ਸੌਦਾਗਰ ਸਨ, ਸਰਕਾਰ ਹੀ ਜਿਹੜੀ ਸਰਕਾਰ ਸਿੱਖਾਂ ਦੀ ਮੁੜ ਤੋਂ ਵੈਰੀ ਆ ਹਕੂਮਤਾਂ, ਉਹ ਤੇ ਸਾਡੀ ਵਿਰੋਧੀ ਬਣੀਆਂ, ਪਰ ਕੁਝ ਪੰਥਕ ਧਿਰਾਂ ਵੀ ਸਾਡੇ ਵਿਰੋਧ 'ਚ ਖੜ ਗਈਆਂ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਵੀ ਕਿਸੇ ਕੱਲ੍ਹ ਦੇ ਨੌਜਵਾਨ ਨੂੰ ਕੋਈ ਪੰਥ ਦੇ ਵਿੱਚ ਸਪੇਸ ਮਿਲੇ, ਉਹ ਵੀ ਇੰਨੀ ਛੇਤੀ, ਤੇ ਕੌਮ ਉਸ ਨੌਜਵਾਨ ਨੂੰ ਪ੍ਰੇਮ ਕਰੇ। ਸੋ ਪਿਛਲੇ ਲੰਮੇ ਸਮੇਂ ਤੋਂ ਸਾਡੇ ਖਿਲਾਫ ਬਹੁਤ ਬੰਦੇ ਕਈ ਤਰ੍ਹਾਂ ਦਾ ਕੂੜ ਪ੍ਰਚਾਰ ਕਰਦੇ ਆਏ, ਸਾਨੂੰ ਉਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਇੱਕ ਨੌਜਵਾਨ ਹੈ ਵਰਿੰਦਰ ਸਿੰਘ, ਸਲੇਮਪੁਰ ਦਾ, ਉਹ ਚਮਕੌਰ ਸਾਹਿਬ ਦੀ ਧਰਤੀ ਤੋਂ ਰਹਿਣ ਵਾਲਾ। ਉਸ ਨੌਜਵਾਨ ਨੇ ਪਹਿਲਾਂ ਤੇ ਇੱਕ ਪੋਸਟ ਪਾਈ ਵੀ ਮੇਰੇ ਜਥੇ ਦਾ ਇੱਕ ਸਿੰਘ ਹੈ ਵਿਕਰਮ ਸਿੰਘ, ਉਹ ਇੱਕ ਹਫ਼ਤੇ ਦੇ ਵਿੱਚ ਮੈਨੂੰ ਗੋਲੀ ਮਾਰੂਗਾ। ਹੁਣ ਇਹ ਗੱਲ ਨਿੱਜੀ ਨਹੀਂ, ਜਥੇ ਦੇ ਵਿੱਚ ਕਿਸੇ ਸਿੰਘ ਤੇ ਇਲਜ਼ਾਮ ਲੱਗਣ ਦਾ ਮਤਲਬ ਹੁੰਦਾ ਵੀ ਸਿਕਿਉਰਿਟੀ ਰੀਜ਼ਨਸ ਕਰਕੇ ਉਸ ਸਿੰਘ ਦੇ ਕੋਲੋਂ ਅਸੀਂ ਵੈਪਨ ਨਹੀਂ ਪਰੇ ਕਰ ਲਏ, ਉਸ ਸਿੰਘ ਨੂੰ ਆਈਸੋਲੇਟ ਵੀ ਕੀਤਾ ਗਿਆ। ਹੁਣ ਉਹ ਹਫ਼ਤਾ ਵੀ ਲੰਘ ਗਿਆ, ਫਿਰ ਉਸ ਬੰਦੇ ਨੇ DGP ਤੱਕ ਇਹ ਚਿੱਠੀ ਲਿਖੀ, ਇਹ ਗੱਲ ਉਹਨੇ DGP ਤੱਕ ਪਹੁੰਚਾਈ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਰਿਆ ਜਾ ਸਕਦਾ ਇਹ ਸਿੰਘ ਦੇ ਵੱਲੋਂ, ਤੇ ਇਹਦੀ ਤਿਆਰੀ ਹੋ ਚੁੱਕੀ ਹੈ, ਫਲਾਣ ਟਿੰਗੋ ਨੇ ਆਪਣੀ ਕੰਪਲੇਨ ਦੇ ਵਿੱਚ ਦਰਜ ਕੀਤਾ। ਉਹ ਗੱਲ ਵੀ ਆਈ ਗਈ ਹੋ ਗਈ, ਅਸੀਂ ਉਹਨੂੰ ਇਗਨੋਰ ਕੀਤਾ। ਫਿਰ ਜਿਸ ਦਿਨ ਅਸੀਂ ਦਰਬਾਰ ਸਾਹਿਬ ਗਏ, ਅਸੀਂ ਭਾਈ ਦੀਪ ਸਿੰਘ ਸਿੱਧੂ ਦੀ ਅਰਦਾਸ ਬੇਨਤੀ ਲਈ ਦਰਬਾਰ ਸਾਹਿਬ ਗਏ, ਉਹਨਾਂ ਦੀ ਸ਼ਹਾਦਤ ਦਾ ਦਿਨ ਸੀ। ਉਹ ਵਰਿੰਦਰ ਸਿੰਘ ਉੱਥੇ ਮੌਜੂਦ ਸੀ। ਵਰਿੰਦਰ ਸਿੰਘ ਦੀ ਉੱਥੇ ਮੌਜੂਦਗੀ ਜਿਹੜੀ ਹੈ, ਉਹ ਸਾਡੇ ਜਥੇ ਦੇ ਸਿੰਘਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਈ, ਮੇਰੇ ਤੱਕ ਇਹ ਖਬਰ ਨਹੀਂ ਸੀ ਪਹੁੰਚੀ ਵੀ ਉੱਥੇ ਮੌਜੂਦ ਹੈ, ਵੀ ਇਹ ਬੰਦਾ ਕੁਝ ਕਰ ਸਕਦਾ, ਕਿਉਂਕਿ ਹਿਸਟੋਰੀਕਲੀ ਉਹ ਬੰਦਾ ਲੰਮੇ ਸਮੇਂ ਤੋਂ ਇਹ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਭਾਈ ਸਾਹਿਬ ਨੂੰ ਕਿਸੇ ਨੇ ਗੋਲੀ ਮਾਰ ਦੇਣੀ, ਆਪ ਹੀ ਮਾਰ ਕੇ ਤੇ ਬਾਅਦ 'ਚ ਕਿਸੇ ਦਾ ਨਾਂ ਜਾਂ ਵਿਕਰਮ ਦਾ ਨਾਂ ਜਾਂ ਕਿਸੇ ਹੋਰ ਦਾ ਨਾਂ ਲਾ ਦੇਵੇ ਨਿੱਜੀ ਰੰਜਿਸ਼ ਕਰਕੇ। ਸੋ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਉਹ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਘਰ ਨੂੰ ਆ ਗਏ, ਮੈਂ ਜਥੇ ਸਮੇਤ ਘਰ ਨੂੰ ਆ ਗਿਆ। ਸਿੰਘ ਕੋਚ ਉਹਨੇ ਫੋਨ ਕੀਤਾ ਤੇ ਉਹਨੇ ਕਿਹਾ ਵੀ ਅਸੀਂ ਅਜਨਾਲੀ ਹਾਂ, ਉੱਥੇ ਆ ਜਾਓ, ਗੱਲਬਾਤ ਕਰਨੀ ਹੈ। ਕੋਚ ਸਿੰਘ ਗਏ, ਉਹ ਵੀ ਮੇਰੀ ਜਾਣਕਾਰੀ ਤੋਂ ਬਾਅਦ, ਕਿਉਂਕਿ ਇਹਨਾਂ ਨੂੰ ਇਹ ਸੀ ਵੀ ਇਹ ਮਸਲਾ ਵਿਕਰਮ ਸਿੰਘ ਦਾ ਨਜਿੱਠਿਆ ਜਾਵੇ। ਭਾਈ ਸਾਹਿਬ ਕੋਲ ਉਹ ਆਉਣਾ ਚਾਹੁੰਦਾ ਸੀ,
और उन्होंने ये गल इन्होंने कही भी पहला तो मसला नजेड़ा फिर भाई साहब को, क्योंकि तेरे को कोई एविडेंस तो है नहीं इस चीज़ का। उन्हें अगे भी मैंने एक दो बारी मिलने की कोशिश की गई, ਸਿੰਘਾਂ ने यो बेनती की भी इदां तो कोई भी बंदा किसी ते इल्जाम ला सकता है, और जो इल्जामबाजी की गल है कोई प्रूफ तो आपको पेश करना पऊगा इस चीज़, तो उन्हें कोई सबूत नहीं दिता। जिथों तक अजे तक दा एविडेंस इन्वेस्टिगेशन से सामने आया, उन्होंने किसी ने जबरदस्ती नहीं चुक्या, वो अपनी मर्जी नाल आया और उहदे नाल कोई मार्केट आई नहीं। और सब तो वड्डी अहम गल जिहड़ी है, वो बंदा मैंटली तौर पर स्टेबल ने, पीजीआई दे विच ओहदा बकायदा तौर पर इलाज चल रहा। हुण एक बंदा जिहदा पीजीआई दे विच साइकैट्रिस्ट कोलों इलाज चल रहा, वो बंदे दे बयानां दे उत्ते भी मैनूं अबडक्ट किया गया, अबडक्ट करके मैनूं मारिया गया, 2000 रुपये लुट्टिया गया, नॉनसेंस गल्लां। उस दे बयानां दे आधार दे उत्ते परचा दिता गया मेरे खिलाफ, ते नाल 5 ਸਿੰਘਾਂ ਦੇ ਨਾਂ 6 ਦੇ, ते नाल जिहड़ा वा 20-25 अणपछाते बंदे। कल एक घटना वापरी है, एक बजुर्ग नूं नशा वेचण वालियां ने छल्लियां वांगू कुੱਟਿਆ, तुहानूं सारिਆਂ नूं पता है, वीडियो बणियां ना लिया, उत्थे इहो जिਹੀਆਂ रेडां नहीं वजीਆਂ। सिर्फ इस करके भी जदों अपने डीएसपी सेखों जिन्हां नूं गिरफ्तार किया गया, उन्होंने भी एक खुलासा किया भी इत्थे नशे का सौदागर जिहड़े ने वो डीजीपी लैवल तक के बंदे ने, उन्होंने चक लिया गया। सो तुसीं ये समझो भी जिहड़े नशे खिलाफ साडी लड़ाई है, उन्होंने इस जिहड़ा मैंटली स्टेबल नहीं बंदा अपसैट है, ਉਹਦਾ ਮੋਢਾ ਵਰਤ ਕੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਹੈ। ਕੁਝ ਪੰਥਕ ਧਿਰਾਂ ਵੀ ਸ਼ਾਮਲ ਹੋਣ, ਪੰਥਕ ਧਿਰਾਂ ਦਾ ਸ਼ਾਮਲ ਹੋਣ ਦਾ ਇੱਕੋ ਇੱਕ ਮਕਸਦ ਸੀ ਵੀ ਉਹਨਾਂ ਨੂੰ ਐਂ ਲੱਗਦਾ ਵੀ ਪੰਥ ਦੀ ਜਿਹੜੀ ਸਾਰੀ ਵਾਗਡੋਰ ਹੈ ਉਹਨਾਂ ਦੇ ਹੱਥ 'ਚ ਹੋਣੀ ਚਾਹੀਦੀ ਹੈ, ਕੋਈ ਨੌਜਵਾਨ ਕੋਈ ਹੋਰ ਸੰਸਥਾ ਪੰਥ ਦੀ ਅਗਵਾਈ ਨਹੀਂ ਕਰ ਸਕਦੀ। ਇਸ ਕਰਕੇ ਇਹ ਪਰਚਾ ਝੂਠਾ ਬੇਬੁਨਿਆਦ ਪਾਇਆ ਗਿਆ। ਉਸ ਤੋਂ ਬਾਅਦ 'ਚ ਤੂਫਾਨ ਸਿੰਘ ਨੌਜਵਾਨ ਜਿਹੜਾ ਉਹਨੂੰ ਘਰੋਂ ਚੁੱਕਿਆ ਗਿਆ ਬਿਨਾਂ ਕੋਈ ਨੋਟਿਸ ਦਿੱਤੇ ਹੋਏ, ਬਿਨਾਂ ਇਨਫੋਰਮ ਕੀਤੇ ਹੋਏ। ਪੁਲਿਸ ਦੀ ਨਫਰੀ ਆਈ, 2 ਨੌਜਵਾਨਾਂ ਨੂੰ ਚੁੱਕਿਆ ਗਿਆ, ਗ੍ਰਿਫਤਾਰ ਕੀਤਾ ਗਿਆ। ਉਸ ਨੌਜਵਾਨ ਨੂੰ ਚੁੱਕ ਕੇ ਤੇ ਬੇਇੰਤਹਾਸ਼ਾ ਟੌਰਚਰ ਵੀ ਕੀਤਾ ਗਿਆ। ਇਹ ਗੱਲ ਦੀ ਪੁਸ਼ਟੀ ਸਾਨੂੰ ਹੋ ਚੁੱਕੀ ਹੈ। ਹੁਣ ਇਹ ਕਿੱਡਾ ਕੁ ਕੇਸ ਸੀ ਜਿਹ 'ਚ ਨੌਜਵਾਨਾਂ ਨੂੰ ਟੌਰਚਰ ਕਰਨ ਦੀ ਲੋੜ ਪਈ। ਟੌਰਚਰ ਕਰਕੇ ਇੱਕ ਉਹਦੇ ਕੋਲੋਂ ਇਹ ਬਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਭਾਈ ਅਮਰਤਪਾਲ ਸਿੰਘ ਦੇ ਉੱਤੇ ਇਲਜ਼ਾਮ ਲਾਓ ਵੀ ਉਹਨਾਂ ਨੇ ਇਹ ਸਾਰਾ ਕੁਝ ਕਰਾਇਆ। ਸੋ ਮੈਂ ਅੱਜ ਇਹ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਨਾ ਮੈਨੂੰ ਗ੍ਰਿਫਤਾਰੀ ਦਾ ਡਰ ਹੈ, ਨਾ ਮਰਨ ਦਾ ਡਰ ਹੈ। ਦੱਸੋ ਕਿੱਥੇ ਗ੍ਰਿਫਤਾਰੀ ਦੇਣੀ, ਮੈਂ ਆਪ ਆਣ ਕੇ ਦੇ ਦੇਣਾ। 1984 ਚ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾਇਆ ਹੈ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਕਾਂਗਰਸ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਅੱਜ ਦਿੱਲੀ ਵਿਖੇ ਸਿੱਖ ਸੰਗਤਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਕਾਂਗਰਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਂਗਰਸ ਨੂੰ ਇਹ ਫੈਸਲਾ ਬਦਲਣ ਦੀ ਮੰਗ ਵੀ ਕੀਤੀ ਗਈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਟਾਈਟਲਰ ਨੂੰ ਕਮੇਟੀ ਮੈਂਬਰ ਚੁਣ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਅਤੇ ਸਿੱਖ ਕਤਲੇਆਮ ਦੇ ਦੋਸ਼ੀ ਲਈ ਕਾਂਗਰਸ ਦੀ ਇਸ हिमायत ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰ ਸਕਦੇ। जगदीश टाइटलर हाय हाय, सज्जन कुमार हाय हाय, जगदीश टाइटलर हाय हाय, जगदीश टाइटलर हाय हाय। ਅਸੀਂ ਚਾਹੁੰਦੇ ਹਾਂ ਕਿ ਜਦ ਤੱਕ 84 ਨਵੰਬਰ ਦਾ ਇਨਸਾਫ ਸਿੱਖਾਂ ਨੂੰ ਨਹੀਂ ਮਿਲਦਾ, ਅਸੀਂ ਤਦ ਤੱਕ ਇਹ ਮੁਜ਼ਾਹਰੇ, ਇਹ ਗ੍ਰਿਫਤਾਰੀਆਂ ਸਾਡੀ ਜਾਰੀ ਰਹਿਣਗੀਆਂ। ਇਹ ਅਗਲੀ ਸਾਡੀ 3 ਪਨੀਰੀਆਂ ਹੋਰ ਜਾਣਗੀਆਂ, ਉਹ ਵੀ एक लड़ाई लड़ते जाएंगे। किसी से छुपी हुई बात नहीं है कि ये जगदीश टाइटलर जो 5-7 सिरमौर कातिल थे, अमिताभ बच्चन, जगदीश टाइटलर, कमलनाथ, सज्जन कुमार, HKL भगत और भी इस धर्मदास शास्त्री, ये उस पहली लाइन का कातिलों में से सरदार है। पढ़ा लिखा होने के कारण इसी ने सारी उस योजना को आगे बढ़ाया है। 39 साल कहन नूं होए ने शायद कांग्रेस ते बीजेपी ਲਈ, पर साडे ਲਈ ਇਹ 4 दशक ने। पर दूजे पासे ਇਹ ਵੀ ਕਹਿਣਾ ਚਾਹਾਂਗੀ, ਇਹ ਜੇ ਕਈ 39 साल ਆਣਗੇ पर ਇਹ सिख कौम चुप नहीं करेगी जब तक सानू इंसाफ नहीं मिलेगा। 1984 मैं समझदा कि देश के इतिहास से काला धब्बा है। ये मैनू याद है कि जदों अटल बिहारी वाजपेयी ने तिलक नगर च 84 के नरसिंहगार तो बाद बोलिया सी ते बीजेपी 2 सीटां ते रह गई सी। लेकिन फैक्ट ये है कि ये हिंदुस्तान के इतिहास पे काला धब्बा है। कहते हैं लोगों की
भावनाएं आहत हुई और उन्होंने गली गली कॉलोनियों की कॉलोनियां लोगों के कत्ल किए, रेप किए। दुनिया के नक्शे पे एक विडो कॉलोनी है जिसे तिलक विहार कहा जाता है, और वो कॉलोनी बसाने वाले हिंदुस्तान के सरकार, राजीव गांधी, राहुल के पिता और कांग्रेस सरकार। मैं पूछना चाहता हूं, क्या इंदिरा गांधी महात्मा गांधी से बड़ी लीडर थी? अगर नथुराम गॉडसे ने उसका कत्ल किया तो क्यों नहीं उसकी जात बरादरी का कत्लेआम हुआ? ये एक सोची समझी साजिश के अधीन हमारे कत्ल किए गए और पूरे हिंदुस्तान में ये कत्ल हुए। मैं पूछना चाहता हूं कि इतने साल बीतने के बाद हमें इंसाफ के लिए आज भी सड़कों पे निकलना पड़ता है, और महिमा मंडल किया गया कातलों का। ये कहा गया यहां से पास में इंडिया गेट पे राजीव गांधी द्वारा कि जब बड़ा पेड़ गिरता है तो धरती हिलती है। ये धरती तब क्यों नहीं हिली जब महात्मा गांधी गिरे थे? मैं समझता हूं कि ये कांग्रेस और गांधी परिवार के जो राज ये सज्जन टाइटलर जैसों के साथ है, और जो मध्य प्रदेश का मुख्यमंत्री है, रहा है पहले, वो कमलनाथ, इनको आज तक हाथ क्यों नहीं डाला गया? आज राहुल सड़कों पे निकले हैं, 100 दिन से ज्यादा यात्रा की है, भारत जोड़ने निकले हैं। ये भारत जोड़ने के लिए आप गए हैं कि भारत को तोड़ने के लिए गए हैं? क्या सज्जन कुमार और ये जो जगदीश टाइटलर तुम्हारा पोस्टर बॉय है? मैं समझता हूं कि इसको इमीडिएट इस कमेटी से बाहर किया जाए और कांग्रेस से बाहर किया जाए। याद करो 2009 जब सज्जन और टाइटलर की टिकटें हम ही ने कटवाई थी, किस तरीके से पूरी कौम लड़ी थी। आज हमारे में हमारे जर्नलिस्ट नहीं है जिन्होंने होम मिनिस्टर को जूता मारा था, जर्नैल सिंह। मैं समझता हूं कि हर एक उस शख्स की कंट्रीब्यूशन और हमारी लीगल टीम, चाहे सोडी साहब हो, फुल्का साहब हो, ये भूलनी नहीं चाहिए कि कितनी बड़ी एक लीगल टीम इसके ऊपर इतनी सालों से लड़ाई कर रही है और कभी सबूतों को ठीक ढंग से पेश नहीं होने दिया। ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਬਜ਼ੇ ਨੂੰ ਲੈ ਕੇ ਹਰਿਆਣਾ ਦੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵਿਵਾਦ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਰੱਖਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਅਤੇ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰ ਰਹੇ ਹਾਂ। ਇਨ੍ਹਾਂ ਕੁਰਬਾਨੀਆਂ ਦਾ ਕਾਰਨ ਇਹੀ ਸੀ ਕਿ ਬ੍ਰਿਟਿਸ਼ ਸਰਕਾਰ ਧਾਰਮਿਕ ਪ੍ਰਬੰਧਾਂ ਅਤੇ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਅੰਗਰੇਜ਼ਾਂ ਦੀ ਲੀਹ ਤੇ ਤੁਰੀ ਜਾਪਦੀ ਹੈ। ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ ਨੂੰ ਮਾਨਤਾ ਦਿੱਤੀ ਹੈ, ਪਰ ਉਸਨੇ ਗੁਰਦੁਆਰਾ ਐਕਟ 1925 ਨੂੰ ਰੱਦ ਨਹੀਂ ਕੀਤਾ। ਇਹ ਐਕਟ ਅੱਜ ਵੀ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਸੇ ਐਕਟ ਤਹਿਤ ਸਾਂਭ ਰਹੀ ਹੈ। ਜਥੇਦਾਰ ਨੇ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਸੰਸਦ ਰਾਹੀਂ 1925 ਐਕਟ ਵਿੱਚ ਸੋਧ ਕਰਕੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਡੀ-ਨੋਟੀਫਾਈ ਨਹੀਂ ਕਰਦੀ, ਉਦੋਂ ਤੱਕ ਕੋਈ ਧੱਕੇ ਨਾਲ ਗੁਰਦੁਆਰਿਆਂ ਤੇ ਕਾਬਜ਼ ਹੋਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ। ਉਹਨਾਂ ਕਿਹਾ ਕਿ 1978 ਵਿੱਚ ਕਾਂਗਰਸ ਵੱਲੋਂ ਜੋ ਖੇਡ ਖੇਡੀ ਗਈ ਸੀ, ਭਾਜਪਾ ਵੀ ਉਹੀ ਕਰ ਰਹੀ ਹੈ। ਇਹ ਲੋਕ ਸਿੱਖਾਂ ਨੂੰ ਪਰੇਸ਼ਾਨ ਕਰਕੇ ਅਤੇ ਤਸ਼ੱਦਦ ਕਰਕੇ ਪੰਜਾਬ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਨ। ਇਸ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਜੇਕਰ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣਾ ਹੈ ਤਾਂ ਉਸ ਲਈ ਟੇਬਲ ਤੇ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਜਥੇਦਾਰ ਨੇ ਗੁਰਦੁਆਰਾ ਸਾਹਿਬਾਨਾਂ ਤੇ ਕਬਜ਼ਾ ਕਰਨ ਦੇ ਤਰੀਕੇ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਦੇਖੋ, ਜਿੱਥੇ ਅੱਜ ਅਸੀਂ ਸਾਕਾ ਨਨਕਾਣਾ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਰੱਖਣ ਦੇ ਵਿੱਚ ਬੜਾ ਯੋਗਦਾਨ ਪਾਇਆ, ਜਿੱਥੇ ਅਸੀਂ ਜੈਤੋ ਦੇ ਮੋਰਚੇ ਨੂੰ ਦੇ ਵਿੱਚ ਸ਼ਹੀਦ ਹੋਏ ਜਿਹੜੇ ਸਾਡੇ ਸਿੰਘ ਹੈ ਉਹਨਾਂ ਨੂੰ ਯਾਦ ਕਰ ਰਹੇ ਹਾਂ। ਕਾਰਨ ਕੀ ਸੀ? ਕਾਰਨ ਇਹੋ ਸੀ ਕਿ ਬ੍ਰਿਟਿਸ਼ ਗੌਰਮੈਂਟ ਜਿਹੜੀ ਹੈ ਸਾਡੇ ਧਾਰਮਿਕ ਪ੍ਰਬੰਧਾਂ ਦੇ ਵਿੱਚ, ਸਾਡੀ ਧਾਰਮਿਕ ਮਰਿਆਦਾ ਦੇ ਵਿੱਚ ਦਖਲ ਅੰਦਾਜ਼ੀ ਕਰਨਾ ਚਾਹ ਰਹੀ ਸੀ ਔਰ ਕਰ ਰਹੀ ਸੀ। ਸ੍ਰੀ ਅਖੰਡ ਪਾਠ ਸਾਹਿਬ ਦਾ ਖੰਡਨ ਕੀਤਾ, ਸਾਡੀ ਧਾਰਮਿਕ ਮਰਿਆਦਾ, ਧਾਰਮਿਕ ਪਰੰਪਰਾ ਦੇ ਵਿੱਚ ਦਖਲ ਸੀ। ਸਾਕਾ ਨਨਕਾਣਾ ਸਾਹਿਬ ਵਾਪਰਿਆ ਅੱਜ ਦੇ ਦਿਨ 1921 ਦੇ ਵਿੱਚ, ਇਹ ਸਾਡੇ ਧਾਰਮਿਕ ਪ੍ਰਬੰਧਾਂ ਦੇ ਵਿੱਚ ਸਰਕਾਰ ਦਾ ਸਿੱਧਾ ਦਖਲ ਸੀ, ਜਿਹਨੂੰ ਰੋਕਣ ਵਾਸਤੇ ਇਹ ਸ਼ਹੀਦੀਆਂ ਹੋਈਆਂ। ਅੱਜ ਮੌਜੂਦਾ ਜਿਹੜੀ ਸਰਕਾਰ ਹੈ ਉਹ ਵੀ ਅੰਗਰੇਜ਼ਾਂ ਦੀ ਹੀ ਲੀਹ ਦੇ ਉੱਤੇ ਤੁਰੀ ਜਾਪਦੀ ਹੈ।
देखो, सुप्रीम कोर्ट ने हरियाणा गुरुद्वारा एक्ट ਨੂੰ मान्यता ਦਿੱਤੀ है, लेकिन गुरुद्वारा एक्ट 1925 ਨੂੰ ਉਸਨੇ ਰੱਦ ਨਹੀਂ ਕੀਤਾ ਹੈ। ਗੁਰਦੁਆਰਾ 1925 ਐਕਟ ਜਿਹੜਾ ਪਾਰਲੀਮੈਂਟ ਦੇ ਥਰੂ ਸਰਕੂਲੇਟ ਹੋ ਰਿਹਾ, ਉਹ ਜਿਉਂਦਾ ਤਿਉਂ ਜਿਹੜਾ ਉਹ ਕਾਰਜਸ਼ੀਲ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਐਕਟ 1925 ਦੇ ਤਹਿਤ ਸਾਂਭ ਰਹੀ ਹੈ। ਜਿੰਨਾ ਚਿਰ ਭਾਰਤੀ ਸਰਕਾਰ ਜਿਹੜੀ ਹੈ ਭਾਰਤ ਦੀ, ਉਹ ਪਾਰਲੀਮੈਂਟ ਦੇ ਰਾਹੀਂ 1925 ਐਕਟ ਦੇ ਵਿੱਚ ਸੋਧ ਕਰਕੇ ਹਰਿਆਣੇ ਦੇ ਗੁਰਦੁਆਰਿਆਂ ਨੂੰ ਡੀਨੋਟੀਫਾਈ ਨਹੀਂ ਕਰਦੀ, ਉਹਨਾਂ ਚਿਰ ਕੋਈ ਧੱਕੇ ਦੇ ਨਾਲ ਹਰਿਆਣੇ ਦੇ ਗੁਰਦੁਆਰਿਆਂ ਤੇ ਕਾਬਜ਼ ਹੋਵੇ, ਖਾਸ ਤੌਰ ਤੇ ਸਰਕਾਰ ਕਾਬਜ਼ ਹੋਵੇ, ਇਹ ਬਰਦਾਸ਼ਤ ਕਿਵੇਂ ਕੀਤਾ ਜਾ ਸਕਦਾ ਹੈ। ਸਿੱਧਾ ਹਰਿਆਣਾ ਸਰਕਾਰ ਜਿਹੜੀ ਹੈ ਉਹ ਹਰਿਆਣੇ ਦੇ ਗੁਰਧਾਮਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਸਿੱਧੇ ਤੌਰ ਤੇ ਕਰ ਰਹੀ ਹੈ। ਪੁਲਿਸ ਜਿਹੜੀ ਹੈ ਉਹ ਅੰਦਰ ਵੜ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਹਰਿਆਣੇ ਦੇ ਸਿੱਖ ਜਿਹੜੇ ਵਿਰੋਧ ਕਰ ਰਹੇ ਆ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ। ਔਰ ਕੱਲ੍ਹ ਦੇ ਜਿਹੜੇ ਹੈ ਕੋਈ ਨੌਜਵਾਨ ਜਿਹੜੇ ਫੜੇ ਹੈ, ਬਿਲਕੁਲ ਵੀ ਉਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਹੈ, ਨਜਾਇਜ਼ ਪਰਚੇ ਪਾ ਰਹੇ ਆ। 1978 ਦੇ ਵਿੱਚ ਜਿਹੜੀ ਗੇਮ ਕਾਂਗਰਸ ਸਰਕਾਰ ਜਿਹੜੀ ਉਹ ਖੇਡਦੀ ਸੀ, ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋਇਆ, ਬੀਜੇਪੀ ਗਵਰਨਮੈਂਟ ਜਿਹੜੀ ਹੈ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹੀ ਗੇਮ ਜਿਹੜੀ ਹੈ ਉਹ ਖੇਡ ਰਹੀ ਹੈ। ਸਿੱਖਾਂ ਨੂੰ ਪਰੇਸ਼ਾਨ ਕਰਕੇ, ਸਿੱਖਾਂ ਨੂੰ ਟੌਰਚਰ ਕਰਕੇ, ਸਿੱਖਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਕੇ, ਵੋਟ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਇਹਨੂੰ ਜਿਹੜਾ ਹੈ ਉਹ ਅਪਣਾਉਂਦੇ ਆ। ਪੰਜਾਬ ਦੇ ਵਿੱਚ ਹਰ ਹੀਲੇ ਕਾਮਯਾਬ ਹੋਣ ਵਾਸਤੇ ਇਹ ਸਾਰੀ ਗੇਮ ਜਿਹੜੀ ਹੈ ਖੇਡੀ ਜਾ ਰਹੀ ਹੈ। ਇਹਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੂਗਾ। ਜੇ ਕਿਤੇ ਕੋਈ ਤੁਸੀਂ ਪ੍ਰਬੰਧ ਸਾਂਭਣ ਵਾਲੀ ਗੱਲ ਕਰਨੀ ਹੈ ਤੇ ਟੇਬਲ ਤੇ ਬੈਠੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰੋ, ਸਰਕਾਰ ਗੱਲਬਾਤ ਕਰੇ, ਗੱਲਬਾਤ ਦੇ ਦੁਆਰਾ ਜਿਹੜਾ ਹੈ ਇਹਦਾ ਹੱਲ ਮਸਲਾ ਕੋਈ ਨਿਕਲਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਪੁਲਿਸ ਲਿਆਂਦੀ ਜਾਵੇ ਤੇ ਸਿੱਧਾ ਜਿਹੜਾ ਹੈ ਉੱਥੋਂ ਦੇ ਮੁਲਾਜ਼ਮਾਂ ਨੂੰ ਜਿਹੜਾ ਉਹ ਉਹਨਾਂ ਤੇ ਜਿਹੜਾ ਹੈ ਉਹ ਜ਼ਬਰਦਸਤੀ ਉਹਨਾਂ ਤੋਂ ਕਾਗਜ਼ਾਂ ਤੇ ਸਾਈਨ ਕਰਵਾ ਕੇ ਕਬਜ਼ੇ ਲਈ ਜਾਣ। ਇਹ ਬਹੁਤ ਹੀ ਗਲਤ ਤੇ ਮੰਦਭਾਗਾ ਤਰੀਕਾ ਹੈ। ਇਹ ਤਰੀਕਾ ਅਪਣਾਉਣਾ ਜਿਹੜਾ ਹੈ ਇਹ ਹਰਿਆਣਾ ਸਰਕਾਰ ਵਾਸਤੇ ਬੜਾ ਘਾਤਕ ਹੈ। ਬੀਤੇ ਦਿਨੀ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਗੁਰੂ ਘਰ ਅੰਦਰ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਿਚਕਾਰ ਹੋਏ ਵਿਵਾਦ ਅਤੇ ਮਰਿਆਦਾ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦਾ ਇੱਕ ਵਫਦ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਹਰਿਆਣਾ ਪਹੁੰਚਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਹਰਿਆਣਾ ਦੀ ਖੱਟਰ ਸਰਕਾਰ ਨੂੰ ਇਸ ਸਭ ਲਈ ਜ਼ਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਖੱਟਰ ਸਰਕਾਰ ਦੀ ਸ਼ਹਿ ਤੇ ਹੀ ਹਰਿਆਣਾ ਕਮੇਟੀ ਵੱਲੋਂ ਇਹ ਸਭ ਕੀਤਾ ਗਿਆ ਅਤੇ ਨਾਲ ਹੀ ਗੁਰੂ ਘਰ ਅੰਦਰ ਜੁੱਤੀਆਂ ਪਾ ਕੇ ਆਉਣ ਵਾਲਿਆਂ ਨੂੰ ਰੋਕਣ ਤੇ ਐਸਜੀਪੀਸੀ ਦੇ ਕਰਮਚਾਰੀਆਂ ਨੂੰ ਵੀ गिरफ्तार करवाया गया। ਜਿਹੜੇ ਸਾਡੇ ਖੱਟਰ ਸਾਹਿਬ ਨੇ ਹੁਣ ਕਿਉਂਕਿ ਚੋਣਾਂ ਆ ਰਹੀਆਂ, ਇਸ ਗੱਲ ਲਈ ਇਹਨੂੰ ਦੁਬਾਰਾ ਜਿਹੜਾ ਚੁੱਕ ਲਿਆ ਗਿਆ। ਕਦੇ ਕੋਈ ਝਿੰਡਾ ਸਾਹਿਬ ਪ੍ਰਧਾਨ ਬਣਦੇ ਨੇ, ਫਿਰ ਹਟਾ ਕੇ ਦਾਦੂਵਾਲ ਸਾਹਿਬ ਬਣਦੇ ਨੇ, ਉਹਨਾਂ ਨੂੰ ਹਟਾ ਕੇ ਹੁਣ ਇੱਕ ਨਵੀਂ ਡਹਾਕ ਕਮੇਟੀ ਬਣਾਤੀ ਆ ਜਿਹੜੀ ਕਿ ਨਾ ਮਹੰਤ ਕਰਮਜੀਤ ਸਿੰਘ ਜੀ ਬਣਾਤੇ ਨੇ। ਸੋ ਇਹ ਜਿਹੜਾ ਕੁਝ ਚੱਲ ਰਿਹਾ ਇਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਸਿੱਖਾਂ ਦੇ ਗੁਰਦੁਆਰਾ ਦੇ ਪ੍ਰਬੰਧਾਂ ਵਿੱਚ ਸਿੱਧਾ ਦਖਲ ਜਿਹੜਾ ਕਿ ਪਰਸੋਂ ਚੌਥ ਜੋ ਕੁਝ ਕੁਰੂਕਸ਼ੇਤਰ ਵਿਖੇ ਹੋਇਆ। ਦੇਖੋ, ਕੋਈ ਵੀ ਜਿਹੜਾ ਮਾਮਲਾ ਵਾ, ਚਾਹੇ ਅਦਾਲਤ ਨੇ, ਅਸੀਂ ਇਹ ਗੱਲ ਖੁੱਲ੍ਹ ਕੇ ਕਹਿੰਦੇ ਆ, ਕੋਈ ਸ਼ਰਮ ਨਹੀਂ ਹੈ ਕਿ ਅਦਾਲਤ ਨੇ ਸਾਡਾ ਜਿਹੜਾ ਬਣਦਾ ਹੱਕ ਸੀ ਜਾਂ ਕਾਨੂੰਨ ਸੀ ਉਹਨੂੰ ਪਿੱਠ ਵਿਖਾ ਕੇ ਇੱਕ ਇਹ ਫੈਸਲਾ ਦਿੱਤਾ ਜਿਹੜਾ ਕਿ ਸਿੱਖਾਂ ਦੇ ਮਨ 'ਚ ਬਹੁਤ ਵੱਡਾ ਰੋਸ ਹੈ। ਕਿਉਂਕਿ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਈਏ ਕਿ 1925 ਐਕਟ ਦੇ ਅਧੀਨ ਇੱਕ ਵੀ ਗੁਰਦੁਆਰਾ ਜਿਹੜਾ ਛੋਟਾ ਗੁਰਦੁਆਰਾ ਸਾਹਿਬ ਜਿਹਨੂੰ 87 ਐਕਟ ਕਹਿੰਦੇ ਆ, ਉਹਨੂੰ 85 'ਚ ਲਿਆਉਣ ਵਾਸਤੇ ਪਾਰਲੀਮੈਂਟ ਦੇ ਵਿੱਚੋਂ ਉਹ ਪਾਸ ਹੁੰਦਾ। ਕੋਈ ਵੀ ਪਿੱਛੇ ਜਿਹੜਾ ਸਹਿਜਧਾਰੀ ਦੇ ਮਾਮਲੇ ਦੇ ਵਿੱਚ ਜੇ ਕੋਈ ਕਾਨੂੰਨ ਪਾਸ ਹੋਇਆ, ਉਹਨੂੰ ਅਮੈਂਡ ਕੀਤਾ ਗਿਆ ਤੇ ਪਾਰਲੀਮੈਂਟ ਕਰਦੀ ਆ। ਤੇ ਐਡਾ ਵੱਡਾ ਇਹਦਾ ਪ੍ਰਬੰਧ ਆ। ਤੇ ਅੱਜ ਇੱਥੇ ਜਿਹੜੀ ਇੱਥੋਂ ਦੀ ਸਰਕਾਰ ਹੈ, ਇਹਨਾਂ ਦਾ ਦਿੱਲੀ ਵਿੱਚ ਵੀ ਰਾਜ ਆ ਤੇ ਹਰਿਆਣੇ ਵਿੱਚ ਵੀ ਰਾਜ ਆ। ਕੀ ਇਹਨਾਂ ਨੂੰ ਕੋਈ ਇਖਲਾਕੀ ਫਰਜ਼ ਨਹੀਂ ਹੈ ਕਿ ਅਸੀਂ ਆਪਣੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਾਂ? ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੀਤਾ ਸੀ, ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਸੇ ਦੀ ਕਾਪੀ ਆ। ਇਹਦਾ 55 ਨੰਬਰ ਮੱਦਾ ਹੈ। ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਵੱਖਰੀ ਜਿਹੜੀ 2014 'ਚ ਕਮੇਟੀ ਬਣੀ ਸੀ ਉਸ ਨੂੰ ਮਾਨਤਾ ਦੇਤੀ ਆ, ਪਰ ਉਹਨਾਂ ਨੇ ਕਿਹਾ ਕਿ ਇੱਥੇ ਚੋਣ ਕਰਾਈ ਜਾਵੇ। ਚੋਣ ਵਿੱਚ ਉਹਨਾਂ ਨੇ ਕਿਹਾ ਕਿ ਅੰਮ੍ਰਿਤਧਾਰੀ ਹੀ ਚੋਣ ਦੇ ਵਿੱਚ ਹਿੱਸਾ ਲੈ ਸਕਦੇ ਆ 18 ਸਾਲ ਦੀ ਉਮਰ 'ਚ। ਸਾਰਾ ਕੁਝ ਲਿਖਿਆ ਹੋਇਆ, ਅਸੀਂ ਤੁਹਾਨੂੰ ਇਸ ਲਈ WhatsApp ਵੀ ਕਰ ਦਿੰਦੇ ਹਾਂ। ਤੇ ਉਹਨਾਂ ਨੇ ਕਿਹਾ ਜਿਹੜਾ ਮੈਂਬਰ ਆ ਉਹ ਵੀ ਅੰਮ੍ਰਿਤਧਾਰੀ ਹੋਏਗਾ। ਤੇ ਇੱਥੇ ਕੀ ਹੋ ਰਿਹਾ? ਇੱਥੇ ਪਹਿਲਾਂ ਤਾਂ ਗੁਰਦੁਆਰੇ ਤੇ ਕਬਜ਼ਾ ਹੋ ਰਿਹਾ ਜਿੰਦੇ ਭੰਨ ਕੇ। ਇਹ ਦੇਖੋ, ਗੁਰੂ ਸਾਹਿਬ ਦੇ ਕਹਿੰਦੇ ਹੁੰਦੇ ਆ ਉਹ ਹਜ਼ੂਰੀ ਆ ਤੇ ਸੰਗਤ ਬੈਠੀ ਆ, ਤੇ ਸੰਗਤ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਕੋਈ ਨਹੀਂ ਕੀ ਕਰ ਰਹੇ ਨੇ। ਉਹ ਇਹ ਕੋਈ ਢੰਗ ਤਰੀਕਾ ਨਹੀਂ ਹੈਗਾ। ਉਹ ਇਸ ਨੇ ਬਹੁਤ ਵੱਡਾ ਸਿੱਖਾਂ ਤੇ ਰੋਸ ਕੀਤਾ। ਤੇ ਫਿਰ ਉਸ ਤੋਂ ਅਗਲੇ ਦਿਨ ਜਦੋਂ ਇੱਥੋਂ ਦੇ ਜਿਹੜੀ ਸੰਗਤ ਆ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲਾ ਰਹੇ ਨੇ, ਜਿਹੜੇ ਇੱਥੋਂ ਦੇ ਮੈਂਬਰ ਆ ਉਹ ਵੀ ਹਰਿਆਣੇ ਦੇ ਹੀ ਨੇ। ਉਹ ਜੇ ਦੇਖਣਗੇ ਵੀ ਕੀ ਕੁਝ ਵਾਪਰਿਆ ਤੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਕਹਿੰਦੇ ਜੀ ਜਕਾਰੇ ਲਾ ਰਹੇ ਸੀ। ਇਹਦਾ ਮਤਲਬ ਵੀ ਹੁਣ ਜਕਾਰੇ ਲਾਉਣਾ ਵੀ ਸਾਡੇ ਲਈ ਗੁਨਾਹ ਹੋ ਗਿਆ।
ਤੇ ਉਸ ਤੋਂ ਬਾਅਦ ਜਿਹੜੀ ਸਭ ਤੋਂ ਮਾੜੀ ਗੱਲ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਦਾ ਜਿਵੇਂ ਕਹਿੰਦੇ ਨਾ ਸੰਗਿਆਨ ਲਿਆ ਵਾ, ਇਹ ਇਹਨਾਂ ਨੂੰ ਜਵਾਬ ਦੇਣਾ ਪਏਗਾ ਕਿ ਆ ਜਿਹੜੀ ਪੁਲਿਸ ਆ ਇਹ ਪੁਲਿਸ ਕਿਹਦੀ ਆ? ਇਹ ਪੁਲਿਸ ਜਿਹੜੀ ਆ ਹਰਿਆਣਾ ਪੁਲਿਸ ਆ, ਜੁੱਤੀਆਂ ਪਾ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਇੰਟਰ ਕਰ ਰਹੀ ਆ। ਇਹ ਪ੍ਰਬੰਧ ਆ। ਅੱਜ ਮਹੰਤ ਕਰਮਜੀਤ ਸਿੰਘ ਜੀ ਜਿਹੜੇ ਕੀ ਕਹਿੰਦੇ ਮੈਨੂੰ ਪ੍ਰਧਾਨ ਬਣਾਇਆ ਗਿਆ, ਮੈਂ ਪ੍ਰਬੰਧ ਲੈਣਾ, ਤੇ ਇਹੋ ਜਿਹਾ ਪ੍ਰਬੰਧ ਕਰਨਗੇ। ਸੋ ਅਸੀਂ ਜਿਹੜੀ ਗੱਲ ਦਾ ਰੋਣਾ ਰੋ ਰਹੇ ਹਾਂ ਕਿ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹਦੇ ਵਿੱਚ ਦਖਲ ਦੇ ਰਹੀ ਆ, ਇਹ ਮਾੜੀ ਗੱਲ ਆ। ਉਹਨੂੰ ਇਸ ਮਾਮਲੇ ਵਿੱਚ ਨਹੀਂ ਆਉਣਾ ਚਾਹੀਦਾ। ਸੋ ਅੱਜ ਅਸੀਂ ਜਿਹੜੀ ਕਿਉਂਕਿ ਜੋ ਘਟਨਾਵਾਂ ਵਾਪਰੀਆਂ, ਸਾਡੇ ਜਿਹੜੇ ਕੁਝ ਸਿੱਖ ਇੱਥੋਂ ਦੇ ਹਰਿਆਣੇ ਦੇ ਉਹਨਾਂ ਨੂੰ ਬੰਦੀ ਬਣਾਇਆ ਗਿਆ। ਜਿਹੜੇ ਬੰਦਿਆਂ ਨੇ ਇਹ ਤਾਲੇ ਤੋੜੇ ਉਹਨਾਂ ਤੇ ਕੋਈ ਕਾਨੂੰਨ ਨਹੀਂ। ਉੱਥੇ ਡੀਸੀ ਵੀ ਆਇਆ, ਉੱਥੇ ਪੁਲਿਸ ਐਸਪੀ ਵੀ ਪਹੁੰਚਿਆ, ਤੇ ਇਸ ਤਰ੍ਹਾਂ ਦਾ ਵਰਤਾਰਾ ਸਿੱਖਾਂ ਨਾਲ ਕੀਤਾ ਜਾ ਰਿਹਾ। ਸਿੱਖਾਂ ਦੇ ਜਿਹੜੇ ਪ੍ਰਬੰਧ ਦੇ ਵਿੱਚ ਸਿੱਧਾ ਦਖਲ ਆ। ਸੋ ਅੱਜ ਜਿਹੜੀ ਕੱਲ ਕਮੇਟੀ ਬਣਾਈ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ, ਸਾਡੇ ਬਹੁਤ ਸਤਿਕਾਰਯੋਗ ਬਲਦੇਵ ਸਿੰਘ ਜੀ ਕਾਇਮਪੁਰੀ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰਿਆਣੇ ਦੇ ਮੈਂਬਰ ਨੇ ਤੇ ਸੀਨੀਅਰ ਮੀਤ ਪ੍ਰਧਾਨ ਨੇ, ਤੇ ਸਾਡੇ ਬਹੁਤ ਸਤਿਕਾਰਯੋਗ ਅਵਤਾਰ ਸਿੰਘ ਜੀ ਰੀਆ ਜਿਹੜੇ ਕਿ ਯੂਨੀਅਨ ਮੀਤ ਪ੍ਰਧਾਨ ਨੇ। ਸਾਡੀ ਐਗਜ਼ੈਕਟਿਵ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 11 ਮੈਂਬਰੀ ਐਗਜ਼ੈਕਟਿਵ ਹੁੰਦੀ ਆ। ਉਹਨਾਂ ਦੇ ਸਾਡੇ ਜਰਨੈਲ ਸਿੰਘ ਜੀ ਕਰਤਾਰਪੁਰ ਸਾਹਿਬ ਮੈਂਬਰ ਨੇ, ਉਹਨਾਂ ਬਾਬਾ ਸਿੰਘ ਗੁਮਾਨਪੁਰਾ ਸਾਡੇ ਉਸ ਦੇ ਮੈਂਬਰ ਨੇ। 5 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ। ਅਸੀਂ ਅੱਜ ਕੁਰੂਕਸ਼ੇਤਰ ਚੱਲੇ ਹਾਂ, ਜਿੱਥੇ ਅਸੀਂ ਨਤਮਸਤਕ ਹੋਵਾਂਗੇ ਗੁਰਦੁਆਰਾ ਸਾਹਿਬ ਵਿਖੇ, ਤੇ ਉੱਥੋਂ ਦੇ ਸਿੱਖਾਂ ਦੇ ਨਾਲ ਕੀ ਕੁਝ ਵਾਪਰਿਆ ਤੇ ਉੱਥੇ ਕਿਹਦੇ ਜਿੰਦੇ ਤੋੜੇ ਗਏ, ਕਿਉਂ ਤੋੜੇ ਗਏ, ਉਹਦੇ ਵਿੱਚ ਜਿਹੜੀ ਇੱਥੋਂ ਦੇ ਸਿੱਖ ਆ ਉਹਨਾਂ ਦੀ ਅਸੀਂ ਭਾਵਨਾ ਸਮਝਾਂਗੇ। ਸੋ ਸਾਡਾ ਮਤਲਬ ਇੱਥੇ ਕੋਈ ਦੰਗਾ ਭੜਕਾਉਣ ਜਾਂ ਇੱਥੇ ਕਬਜ਼ਾ ਕਰਨ ਜਾਂ ਨਹੀਂ ਹੈ। ਤੇ ਅਸੀਂ ਇੱਥੇ ਜਿਹੜੀ ਸਿੱਖ ਜਿਨ੍ਹਾਂ ਨਾਲ ਸਾਡਾ ਰਿਸ਼ਤਾ ਵਾ ਉਹਨਾਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹਨਾਂ ਦੀ ਗੱਲ ਸੁਣਨ ਜਾ ਰਹੇ ਹਾਂ। ਤੇ ਇੱਥੇ ਇੱਕ ਵੱਡਾ ਭੁਲੇਖਾ ਪਾਇਆ ਜਾ ਰਿਹਾ ਕਿ ਹਰਿਆਣੇ ਦੇ ਸਿੱਖਾਂ ਤੋਂ ਜਿਹੜੀ ਕਿ ਇਹ ਲਾਂਭੇ ਕੀਤੀ ਜਾ ਰਹੀ ਆ ਜਿਹੜੀ ਸੇਵਾ, ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸੇਵਾ ਅਸੀਂ ਲਾਂਭੇ ਨਹੀਂ ਕਰ ਰਹੇ। ਇਹ ਸੇਵਾ ਤਾਂ ਇਹ ਸਰਕਾਰ ਖੋ ਰਹੀ ਆ। ਇਹ ਸਰਕਾਰ ਹਰਿਆਣਾ ਦੇ ਸਿੱਖਾਂ ਤੋਂ ਖੋ ਰਹੀ ਆ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੇ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੂੰ ਚੋਣ ਕਰਕੇ ਸੇਵਾ ਦਿੱਤੀ ਜਾਵੇ। ਪਰ ਹੁਣ ਕੀ ਹੋ ਰਿਹਾ? ਹੁਣ ਕੱਟੜ ਸਾਹਿਬ ਦੇ ਆਪਣੇ ਖਾਸ ਜਿਹੜੇ ਚੇਲੇ ਆ, ਉਹਨਾਂ ਦੇ ਖਾਸ ਜਿਹੜੇ ਨੁਮਾਇੰਦੇ ਨੇ, RSS ਦੇ ਬੰਦੇ ਨੇ, ਜਿਹੜੇ ਇੱਥੋਂ ਦਾ ਜਨਰਲ ਸੈਕਟਰੀ ਆ, ਉਹ ਪਿਛਲੇ ਦਿਨੀ ਇਹ ਕਹਿ ਰਿਹਾ ਕਿ ਅੰਮ੍ਰਿਤ ਛਕੇ ਜਾਂ ਨਾ ਛਕੇ, ਰਿਕਾਰਡ ਤੇ ਗੱਲ ਕਰਦਾ, ਇਸ ਗੱਲ ਦਾ ਜਵਾਬ ਵੀ ਦੇਣਾ ਪਏਗਾ। ਇਹ ਕੀ ਉਹ ਹੁਣ ਪ੍ਰਬੰਧ ਕਰਨਗੇ? ਕੀ ਸੁਪਰੀਮ ਕੋਰਟ ਨੂੰ ਲਾਗੂ ਕਰ ਰਹੇ ਨੇ? ਅੱਜ ਤਾਂ ਜਿਹੜੀ ਇਹ ਸਰਕਾਰ ਦਾ ਇੱਕ ਫਰਜ਼ ਬਣਦਾ ਸੀ ਕਿ ਸੁਪਰੀਮ ਕੋਰਟ ਦਾ ਫੈਸਲਾ ਤਾਂ ਘੱਟੋ ਘੱਟ ਲਾਗੂ ਕਰ ਦੇ। ਇੱਥੇ ਥੋਪ ਕੇ ਤੁਸੀਂ ਇੱਥੇ ਸਿੱਖਾਂ ਦਾ, ਹਰਿਆਣਾ ਦੇ ਸਿੱਖਾਂ ਦਾ ਹੱਕ ਖੋ ਰਹੇ ਹੋ। ਸੋ ਇਹ ਮਾੜੀਆਂ ਗੱਲਾਂ ਨੇ, ਸਰਕਾਰਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੱਜ ਜਿਹੜੀ ਇਹ ਕਮੇਟੀ ਆ, ਇਹ ਕਮੇਟੀ ਬਾਤਚੀਤ ਕਰੇਗੀ, ਗੱਲਬਾਤ ਕਰੇਗੀ। ਅਸੀਂ ਉੱਥੇ ਇਸ ਗੱਲ ਦੀ ਕਹਿੰਦੇ ਹੁੰਦੇ ਆ ਅਪੀਲ ਵੀ ਕਰਾਂਗੇ ਕਿ ਜਿਹੜੇ ਸਾਡੇ ਉੱਥੇ ਜਿਹੜੇ ਸਿੰਘ ਬੰਦ ਕਰਕੇ ਉੱਥੇ ਥਾਣੇ 'ਚ ਬੈਠੇ ਨੇ, ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ। ਉਹਨਾਂ ਦੇ ਕੋਈ ਜੇ ਮਾਹੌਲ ਤੁਸੀਂ ਠੰਡਾ ਕਰਨਾ ਚਾਹੁੰਦੇ ਹੋ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ, ਕਿਉਂਕਿ ਉਹਨਾਂ ਦੀ ਭਾਵਨਾ ਕਿਸੇ ਲੜਾਈ ਦੀ ਨਹੀਂ ਸੀ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰੀ ਪੁਲਿਸ ਪ੍ਰਬੰਧਾਂ ਹੇਠ ਪੰਚਕੂਲਾ ਦੇ ਇਤਿਹਾਸਿਕ ਗੁਰਦੁਆਰਾ ਨਾਡਾ ਸਾਹਿਬ ਉੱਤੇ ਕਬਜ਼ਾ ਕਰ ਲਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹਨਾਂ ਨੇ ਗੁਰਦੁਆਰਾ ਨਾਡਾ ਸਾਹਿਬ ਦੀ ਸੇਵਾ ਸੰਭਾਲ ਲਈ ਹੈ। ਇਸ ਮੌਕੇ ਨਵੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੋਲਕ ਤੇ ਆਪਣੇ ਜਿੰਦਰੇ ਲਗਾ ਦਿੱਤੇ ਹਨ। ਸ਼ਾਮ ਦੇ ਕੀਰਤਨ ਦੀ ਸਮਾਪਤੀ ਤੋਂ ਪਹਿਲਾਂ ਨਵੀਂ ਕਮੇਟੀ ਨੇ ਅਰਦਾਸ ਕੀਤੀ ਅਤੇ ਗੁਰਦੁਆਰਾ ਨਾਡਾ ਸਾਹਿਬ ਦੇ ਦਫ਼ਤਰ ਵਿੱਚ ਆ ਕੇ ਮੁਲਾਜ਼ਮਾਂ ਨੂੰ ਫਾਰਮ ਦਿੱਤੇ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਅਤੇ ਨਵੀਂ ਕਮੇਟੀ ਦੇ ਨਾਲ ਹਨ, ਉਹ ਫਾਰਮ ਭਰ ਦੇਣ। ਕਈ ਮੁਲਾਜ਼ਮਾਂ ਨੇ ਫਾਰਮ ਭਰੇ ਅਤੇ ਕਈ ਚੁੱਪ ਵੱਟ ਕੇ ਬੈਠੇ ਰਹੇ। ਕਬਜ਼ੇ ਦੌਰਾਨ ਵੱਡੀ ਗਿਣਤੀ ਵਿੱਚ ਫੋਰਸ ਸਿਵਲ ਵਰਦੀ ਵਿੱਚ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਮਾਹੌਲ ਤਣਾਅ ਭਰਿਆ ਰਿਹਾ। ਸ਼ਾਮ ਤੱਕ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਵੱਲੋਂ ਕਬਜ਼ਾ ਲੈਣ ਤੋਂ ਪਹਿਲਾਂ ਕਿਸੇ ਨੂੰ ਵੀ ਇਸ ਗੱਲ ਦੀ ਭਣਕ ਨਹੀਂ ਲੱਗੀ। ਇਹ ਸੇਵਾ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਸੰਭਾਲੀ ਹੈ, ਜਿਸ ਦੀ ਸੇਵਾ ਹੁਣ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਸੀ। ਸਮੁੱਚੇ ਅਹੁਦੇਦਾਰ ਸਾਹਿਬਾਨ, ਪ੍ਰਧਾਨ, ਜਨਰਲ ਸੈਕਟਰੀ ਔਰ ਜਿੰਨੇ ਵੀ ਮੈਂਬਰ ਸਾਹਿਬਾਨ, ਐਗਜ਼ੈਕਟਿਵ ਮੈਂਬਰ, ਅਹੁਦੇਦਾਰ ਤੇ ਮੈਂਬਰ ਸਾਹਿਬਾਨ ਤੇ ਸੰਗਤਾਂ ਦੇ ਸੰਤ ਮਹਾਂਪੁਰਸ਼ ਹੋਰ ਵੀ ਨਾਲ ਆਏ ਆ, ਜਿਹੜੇ ਉਹ ਸਾਰੇ ਇਸ ਗੱਲੋਂ ਵਧਾਈ ਦੇ ਪਾਤਰ ਹੈ ਕਿ ਜਿਸ ਵਾਸਤੇ ਅਸੀਂ 2 ਦਹਾਕਿਆਂ ਤੋਂ ਜਦੋਜਹਿਦ ਕੀਤੀ ਸੀ, ਅੱਜ ਉਹ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਈ। ਇਹਦੀ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਸਾਰੇ ਹੀ ਇੱਥੇ ਬੈਠੇ ਆ, ਚਾਹੇ ਸਰਦਾਰ ਦਦਾਰ ਸਿੰਘ ਨਲਵੀ ਆ ਤੇ ਚਾਹੇ ਉਹ ਹੋਰ ਜਿੰਨੇ ਵੀ ਮੈਂਬਰ ਸਾਹਿਬਾਨ ਆ, ਜਿਹੜੇ ਪੁਰਾਣੇ ਮੈਂਬਰ ਸਾਹਿਬਾਨ ਸੀਗੇ, ਉਹ ਵੀ ਅੱਜ ਸਾਡੇ ਨਾਲ ਸੇਵਾ ਸੰਭਾਲ ਦੇ ਵਿੱਚ ਸੀ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ, ਸਾਰਿਆਂ ਨੂੰ ਲੱਖ ਲੱਖ ਮੁਬਾਰਕ ਹੈ। ਰਹਿੰਦੇ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲੀ ਬਹੁਤ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ ਵਿੱਚ ਲਏਗੀ ਔਰ ਚੜ੍ਹਦੀ ਕਲਾ ਦੇ ਨਾਲ ਇਹ ਸੇਵਾ ਕਰੇਗੀ।
ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਵੱਲੋਂ 10 ਮਾਰਚ ਨੂੰ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਦੀ ਆਰਥਿਕਤਾ ਬਾਰੇ ਵਾਈਟ ਪੇਪਰ ਦੀ ਮੰਗ ਕੀਤੀ ਹੈ। ਬਾਜਵਾ ਨੇ ਕਿਹਾ ਕਿ ਵੱਖ-ਵੱਖ ਆਰਥਿਕ ਸਰਵੇਖਣਾਂ ਦੇ ਨਾਲ-ਨਾਲ ਪਿਛਲੇ ਕੁਝ ਮਹੀਨਿਆਂ ਦੌਰਾਨ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਨੇ ਸੂਬੇ ਦੇ ਵਿੱਤ ਦੀ ਕੋਈ ਬਹੁਤੀ ਚੰਗੀ ਤਸਵੀਰ ਪੇਸ਼ ਨਹੀਂ ਕੀਤੀ, ਜਦਕਿ ਭਗਵੰਤ ਮਾਨ ਸਰਕਾਰ ਇਸ ਤੋਂ ਉਲਟ ਦਾਅਵੇ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਸਥਿਤੀ ਸਾਫ਼ ਕਰਨ ਤਾਂ ਜੋ ਲੋਕਾਂ ਦੇ ਨਾਲ-ਨਾਲ ਵਿਰੋਧੀ ਸਿਆਸੀ ਪਾਰਟੀਆਂ ਵਿੱਚ ਕੋਈ ਭੰਬਲ ਭੂਸਾ ਨਾ ਰਹੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਸਾਹਮਣੇ ਲਿਆਉਣਾ ਚਾਹੀਦਾ ਹੈ। दिन पहले को 5 मिनिस्टर बिठा के सा हरपाल सिंह चीमा ने ये गल कही सी कि सानू मैं तुहानू मुबारक देना चाहना पंजाब वालियां नू साडे वित्ती हालात बहुत अगे नूं सुधर गए, सानू बहुत सारे एक्सट्रा पैसा आ रहे हैं, सानू GST दियां सानू वैट दियां कलैक्शनस वध गए, एक्साइज दियां कलैक्शनस वध गए, पैसे की कोई कमी नहीं रह गई। मैं पूछना चाहूँगा हरपाल सिंह चीमा जी, वो घट तो घट एक इंस्टीट्यूशन है ਜਿਹਦਾ 17,500 ਕਰੋੜ ਰੁਪਈਆ ਤੁਸੀਂ ਵਾਪਸ ਦੇਣਾ, ਵਾਪਸੀ ਤੁਸੀਂ ਕੀਤੀ ਨਹੀਂ 5300 ਕਰੋੜ ਰੁਪਏ ਦੀ। ਇਹ ਕਿੰਨਾ ਚਿਰ ਚੱਲ ਸਕੇਗਾ? ਬਹੁਤ ਅੱਛਾ ਤੁਹਾਡਾ ਸਵਾਲ ਹੈ। ਹਾਂਜੀ, ਅੱਛਾ ਦੂਸਰੀ ਗੱਲ, ਹੁਣ ਸੈਂਟਰਲ ਗਵਰਨਮੈਂਟ ਕੋ ਇਹ ਬਿਜਲੀ ਖਰੀਦਦੇ, ਸੈਂਟਰ ਨੇ ਇੱਕ ਤਰਮੀਮ ਕਰ ਦਿੱਤੀ ਕਾਨੂੰਨ ਲੈ ਅੰਦਰ ਕਿ ਜੇ ਕੋਈ ਸਾਨੂੰ ਪਾਵਰ ਜਿਹੜੀ ਉੱਥੋਂ ਅਸੀਂ ਸੈਂਟਰ ਚੋਂ ਖਰੀਦਣਾ, ਜੇ ਟਾਈਮ ਸਿਰ ਪੇਮੈਂਟ ਨਹੀਂ ਕਰਦੇ, ਪਹਿਲੇ ਤੇ ਉਹਨਾਂ ਤੇ ਜਿਹੜਾ ਹੈ ਉਹਦੇ ਤੇ 18% ਇੰਟਰਸਟ ਤੇ ਉਹਨੂੰ ਲੇਟ ਪੇਮੈਂਟ ਦੇ ਪੈਸੇ ਦੇਣੇ ਪੈਣਗੇ। ਹੁਣ PSPCL ਨੇ ਇਸ ਸਾਲ 'ਚ ਸਰਦਿਆਲ ਸਿੰਘ ਜੀ 2 ਵਾਰ ਕਰਜ਼ਾ ਚੁੱਕਿਆ, ਇੱਕ ਵਾਰ 1500 ਕਰੋੜ ਦਾ, ਹੁਣ 1000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੋ ਦੈਟ ਜਿਹੜੇ ਪੈਂਡਿੰਗ ਬਿੱਲ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਵਾਪਸੀ ਕਰ ਸਕੀਏ। ਸੋ ਗਵਰਨਮੈਂਟ ਆਫ ਪੰਜਾਬ ਉਹਨੂੰ ਪੈਸੇ ਦੇਗੀ ਤਾਂ ਉਹ ਬਿੱਲ ਅੱਗੇ ਉਤਾਰਨਗੇ ਜੀ। ਸਾਨੂੰ ਆਪਣੇ ਬਿੱਲ ਉਤਾਰਨ ਵਾਸਤੇ ਕਰਜ਼ਾ ਚੁੱਕਿਆ, ਇਹ ਕਿੰਨਾ ਚਿਰ ਮੈਨੂੰ ਦੱਸੋ ਇਹ ਚੱਲੇਗੀ? ਇਹ ਤਾਂ ਤੁਹਾਡਾ ਸਾਲ ਨਹੀਂ ਤਾਂ 2 ਸਾਲ ਬਾਅਦ ਇੰਸਟੀਟਿਊਸ਼ਨ ਇਹ ਵੀ ਬੰਦ ਹੋ ਜਾਏਗਾ। ਇਸ ਤਰ੍ਹਾਂ PRTC ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਗਵਰਨਮੈਂਟ ਦੇ ਸਾਰੇ ਇੰਸਟੀਟਿਊਸ਼ਨ ਜਿਹੜੇ ਇਹਨਾਂ ਵੱਲ ਧਿਆਨ ਇਹਨਾਂ ਦਾ ਕੋਈ, ਸੋ ਇਹ ਇੱਥੇ ਵਿਸ਼ੇਸ਼ ਇਹਨਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਬਾਕੀ ਕੰਮ ਵੀ ਕਰੋ ਬਟ ਇੱਧਰ ਧਿਆਨ ਦਿਓ ਤੇ ਨਿਰਾਈ ਪੇਡ ਨਿਊਜ਼ ਆਪਣੇ ਇੱਕ ਪੂਰੇ ਵਰਕੇ ਜਿਹੜੇ ਨੇ ਅਖਬਾਰਾਂ ਵਿੱਚ ਛਾਪ ਕੇ TV ਦੇ ਵਿੱਚ ਝੂਠੀਆਂ ਐਡਸ ਦੇ ਕੇ ਬਹੁਤਾ ਵਕਤ ਨਹੀਂ ਨਿਕਲਣਾ ਤੇ ਸਹੀ ਬਣੇ ਦੇ ਵਿੱਚ ਔਨ ਗਰਾਊਂਡ ਕਰ। ਦੇਖੋ ਲਾਅ ਐਂਡ ਆਰਡਰ ਦੀ ਤਾਂ ਗੱਲ ਹੀ ਛੱਡ, ਲਾਅ ਐਂਡ ਆਰਡਰ ਦਾ ਹਾਲ ਇਹ ਹੈ ਕਿ ਰਾਘਵ ਚੱਡਾ, ਹੁਣ ਮੈਂ ਸ਼ਰਤ ਰੱਖਦਾ ਇਸ ਟਾਈਮ ਰਾਘਵ ਚੱਡਾ ਇੱਥੇ ਕਮਰੇ 'ਚ ਲੈ ਆਓ, ਤੁਹਾਡੇ 'ਚੋਂ ਕੋਈ ਨਹੀਂ ਪਛਾਣੇਗਾ ਬੰਦਾ ਕੌਣ, ਉਹਨੂੰ 50 ਗਾਰਡਸ ਦੇ ਦਿੱਤੇ। ਤੁਸੀਂ ਸਾਰੇ ਵੀਰ ਬਹੁਤ ਚੰਗੀ ਤਰ੍ਹਾਂ ਕਿਉਂਕਿ ਪੜ੍ਹੇ ਲਿਖੇ ਹੋ, ਸੋਸ਼ਲ ਮੀਡੀਆ ਨਾਲ ਵੀ ਜੁੜੇ ਹੋ, ਪ੍ਰੈਸ ਨਾਲ ਪ੍ਰਿੰਟ ਨਾਲ ਜੁੜੇ ਹੋ, ਤੁਸੀਂ ਆਪ ਵੇਖਿਆ ਕੇਜਰੀਵਾਲ ਸਾਹਿਬ ਦਾ ਇੱਕ ਟਾਈਮ ਮੈਂ ਬਿਆਨ ਸੁਣਦਾ ਰਿਹਾ ਕਿ ਸਿਕਿਉਰਿਟੀ ਤਾਂ ਲੋगों के लिए होती है, हमारे लिए थोड़ा होती। ਅੱਜ Z ਸਿਕਿਉਰਿਟੀ ਕੱਲਾ CM ਹੈ ਜਿਹਨੂੰ ਦਿੱਲੀ ਨੇ ਵੀ ਦਿੱਤੀ ਹੈ ਜੀ ਤੇ ਪੰਜਾਬ ਨੇ ਵੀ ਦਿੱਤੀ। 80 ਸਿਕਿਉਰਿਟੀ ਗਾਰਡ ਬਲੈਕ ਕਮਾਂਡੋਜ਼ ਪੰਜਾਬ ਭਵਨ 'ਚ ਪੱਕੇ ਰਹਿੰਦੇ ਨੇ। 2 ਲੈਂਡ ਕਰੂਜ਼ਰ 2-2 ਕਰੋੜ ਰੁਪਏ ਦੀਆਂ, ਜਿਹੜਾ ਵੈਗਨਾਰ ਚੜਿਆ ਇੱਕੋ ਛੋਟਾ ਜਿਹਾ ਡੱਬਾ ਜਿਹਾ ਬਣਾਉਂਦੇ ਮਰੂਤੀ ਕਾਰ ਵੈਗਨਾਰ, ਪਹਿਲੇ ਉਸ ਗੱਡੀ 'ਚ ਜਾਂਦਾ ਹੁੰਦਾ ਸੀ ਕੇਜਰੀਵਾਲ। ਹੁਣ 2 ਲੈਂਡ ਕਰੂਜ਼ਰਸ ਘੱਲੀਆਂ ਨੇ ਭਗਵੰਤ ਮਾਨ ਜੀ ਨੇ, ਇੱਕ ਰਾਘਵ ਚੱਡੇ ਵਾਸਤੇ ਪੰਜਾਬ ਭਵਨ ਦੇ ਪੋਰਚ 'ਚ 24 ਘੰਟੇ ਖਲੋਤੀ ਰਹਿੰਦੀ। ਜੇ ਤੁਹਾਡਾ ਕੋਈ ਰਿਪੋਰਟਰ ਹੈ ਹੁਣੇ ਘੱਲ ਦਿਓ ਦਿੱਲੀ ਦੇ ਪੰਜਾਬ ਭਵਨ 'ਚ ਪੋਰਚ 'ਚ ਖਲੋਤੀ ਹੋਈ। ਇੱਕ ਕਪੂਰਥਲਾ ਹਾਊਸ 'ਚ ਪੱਕੀ ਰਹਿੰਦੀ ਅਰਵਿੰਦ ਕੇਜਰੀਵਾਲ ਵਾਸਤੇ। ਜਿਹੜੇ ਕਹਿੰਦੇ ਸੀ ਅਸੀਂ ਸਧਾਰਨ ਬੱਸਾਂ 'ਚ ਟਰੈਵਲ ਕਰਨ ਵਾਲੇ ਆ, ਉਹਨਾਂ ਨੇ ਹੈਲੀਕਾਪਟਰ ਨੂੰ ਗੱਡੇ ਨੂੰ ਵੱਧ ਇਸਤੇਮਾਲ ਕੀਤਾ। ਤੁਹਾਨੂੰ ਹੈਰਾਨੀ ਹੋਏਗੀ ਨਿਰਾ ਭਗਵੰਤ ਸਿੰਘ ਮਾਨ ਨੇ ਨਹੀਂ ਹੈਲੀਕਾਪਟਰ ਯੂਜ਼ ਕਰ। ਦੁਸ਼ਯੰਤ ਚੌਟਾਲਾ ਜਿਹੜਾ, ਤੁਸੀਂ ਵੇਖੋ ਇਹਨਾਂ ਹੈਰਾਨੀ ਦੀ ਗੱਲ, ਚੌਟਾਲਾ ਜਿਹੜਾ ਉਹ ਅਦਰਵਾਈਜ਼ ਖੱਟੜ ਸਾਹਿਬ ਨਾਲ ਹੈ BJP, ਇੱਥੇ 24 ਘੰਟੇ ਜਿਹੜੀ ਹੈ ਉਹਦੀ ਕੀ ਅੰਡਰਸਟੈਂਡਿੰਗ ਹੈ ਸਾਨੂੰ ਇਹਨਾਂ ਦੀ ਸਮਝ ਆਉਂਦੀ। ਜੇ RTI ਦੇ ਜ਼ਰੀਏ ਕਿਸੇ RTI ਦੇ ਐਕਟਿਵਿਸਟ ਨੇ ਇਹ ਗੱਲ ਮੰਗੀ ਹੈ ਕਿ ਸਾਨੂੰ ਦੱਸੋ ਕਿ ਕਿੰਨਾ ਖਰਚਾ ਹੈਲੀਕਾਪਟਰ ਦਾ ਹੋਇਆ, ਸਿਕਿਉਰਿਟੀ ਰੀਜ਼ਨਸ ਦਾ ਬਹਾਨਾ ਲਾ ਕੇ ਉਹਨੂੰ RTI ਦੀ ਇਨਫੋਰਮੇਸ਼ਨ ਦਿੱਤੀ ਜਾਏ। ਸੋ ਲਾਅ ਐਂਡ ਆਰਡਰ ਦੀ ਇੱਥੇ ਕੀ, ਅੱਛਾ ਤੁਸੀਂ ਹੁਣ ਗੱਲ ਕੀਤੀ ਹੈ ਮਿਨਿਸਟਰਸ ਦੇ ਖਿਲਾਫ ਜਾਂ MLAs ਦੇ ਖਿਲਾਫ ਇਹਨਾਂ ਕੇਸ ਰਜਿਸਟਰ, ਅਸੀਂ ਤੇ ਵੇਖੋ ਇਸ ਪਾਰਟੀ ਵੱਲੋਂ ਫਰਮ ਓਪੀਨੀਅਨ ਦੇ ਤੁਸੀਂ ਜ਼ਿਆਦਤੀ ਨਾ ਕਰੋ। ਜੈਨੂਇਨ ਜੇ ਕੋਈ ਗੱਲ ਹੈ ਕਿਸੇ ਵੀ ਵੇਖੋ ਕੋਈ ਪੋਲੀਟੀਸ਼ੀਅਨ ਹੈ, ਸਾਰਿਆਂ ਦਾ ਰੁਤਬਾ ਸੂਬੇ ਵਿੱਚ ਰਿਹਾ, ਤੁਸੀਂ ਉਹਨੂੰ ਮੌਕਾ ਦਿਓ, ਉਹਨੂੰ ਸੱਦੋ, ਉਹਨੂੰ ਕਹੋ ਜੀ ਆ ਸੱਦ ਕੇ ਆਪਣੀ ਚੀਜ਼ ਜਿਹੜੀ ਹੈ ਇਹ ਸਾਡੀ ਸਾਫ਼ ਕਰੋ।
ਜੇ ਕੋਈ ਚੀਜ਼ ਕਿਸੇ ਦੇ ਪ੍ਰੂਫ ਹੁੰਦੀ ਹੈ ਤੇ ਜੋ ਮਰਜ਼ੀ ਤੁਸੀਂ ਕਰੋ। ਕੇਂਦਰ ਸਰਕਾਰ ਦੀ ਏਜੰਸੀ ਸੀਬੀਆਈ ਵੱਲੋਂ ਅੱਜ ਪੰਜਾਬ ਦੇ ਕਿਸਾਨ ਆਗੂਆਂ ਅਤੇ ਦਫ਼ਤਰਾਂ ਤੇ ਭਾਰੀ ਫੋਰਸ ਨਾਲ ਰੇਡ ਕੀਤੀ ਗਈ, ਜਿਸ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਕੋਝੀਆਂ ਹਰਕਤਾਂ ਤੋਂ ਬਾਜ਼ ਹੋਣ ਦੀ ਚੇਤਾਵਨੀ ਦਿੱਤੀ ਗਈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 20 ਮਾਰਚ ਨੂੰ ਦਿੱਲੀ ਵਿਖੇ ਦਿੱਤੇ ਵੱਡੇ ਇਕੱਠ ਦੇ ਸੱਦੇ ਨੂੰ ਲੈ ਕੇ ਕੇਂਦਰ ਸਰਕਾਰ ਬੌਖਲਾਹਟ ਵਿੱਚ ਆਈ ਹੋਈ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟੇਗਾ ਅਤੇ ਸਰਕਾਰ ਨੇ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਦੀ ਤਾਬੂਤ ਵਿੱਚ ਆਖਰੀ ਕਿਲ ਗੱਡਿਆ ਜਾਵੇਗਾ। ਅੱਜ ਦੀ ਕਿਸਾਨ ਪੰਚਾਇਤ ਹੈ ਜਿਹੜੀ ਗੁਰਦਾਸਪੁਰ ਜ਼ਿਲ੍ਹੇ ਦੀ, ਇਹਦੇ ਵਿੱਚ ਕੁਝ ਅੰਮ੍ਰਿਤਸਰ ਪਿੰਡਾਂ ਦੇ ਵੀ ਸਾਥੀ ਆਏ ਨੇ, ਲੇਕਿਨ ਮੁੱਖ ਤੌਰ ਤੇ ਬਟਾਲੇ ਸ਼ਹਿਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮਹਾਂ ਪੰਚਾਇਤ ਹੈ। ਇਹਦੇ ਵਿੱਚ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ तमाम ਚੱਲ ਰਹੇ ਅੰਦੋਲਨਾਂ ਬਾਰੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲਿਆਂ ਬਾਰੇ ਤੇ ਹੋਰ ਵੀ ਜੋ ਸਾਡੇ ਵਿਕਾਸ ਹੋ ਰਹੇ ਨੇ ਪੰਜਾਬ ਦੇ ਅੰਦਰ, ਜੋ ਵੀ ਮਸਲੇ ਉੱਠ ਰਹੇ ਨੇ ਉਹਨਾਂ ਬਾਰੇ ਕਿਸਾਨਾਂ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਕਿਸਾਨਾਂ ਨੂੰ ਇਸ ਗੱਲ ਲਈ ਅਸੀਂ ਸੰਬੋਧਿਤ ਇਹ ਗੱਲ ਤੇ ਹੋਵਾਂਗੇ ਕਿ ਗੁਰਦਾਸਪੁਰ ਦੇ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰੋ ਤੇ ਜਿੱਥੇ ਜਿੱਥੇ ਵੀ ਸਾਡੇ ਅੰਦੋਲਨ, ਚਾਹੇ ਉਹ ਕੌਮੀ ਇਨਸਾਫ ਮੋਰਚਾ ਹੈ ਜਾਂ ਸੰਯੁਕਤ ਕਿਸਾਨ ਮੋਰਚੇ ਦਾ 20 ਮਾਰਚ ਨੂੰ ਦਿੱਲੀ ਦਾ ਵੱਡਾ ਪ੍ਰੋਗਰਾਮ ਹੈ, ਉਹਨਾਂ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੁਰਦਾਸਪੁਰ 'ਚੋਂ ਲੋਕ ਪਹੁੰਚਣ, ਇਹਦਾ ਸੱਦਾ ਦੇਵਾਂਗੇ ਤੇ ਨਾਲ ਅਸੀਂ ਇੱਥੇ ਜਿਵੇਂ ਸਾਡੇ ਸਾਥੀ ਨੇ ਉਹਨਾਂ ਦੇ ਰਾਹੀਂ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਇੱਕ ਹੋਕਾ ਦੇਵਾਂਗੇ ਸਾਰੇ ਕਿਸਾਨਾਂ ਨੂੰ। ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਦਰਮਿਆਨ ਧੱਕਾ ਮੁੱਕੀ ਹੋਈ। ਇਸ ਮੌਕੇ ਪੰਜਾਬ ਭਰ ਤੋਂ ਬੇਰੁਜ਼ਗਾਰ ਈਟੀਟੀ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸਨ। ਉਹਨਾਂ ਈਟੀਟੀ ਦੀਆਂ 6635 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਜਲਦ ਨੇਪਰੇ ਚੜਾਉਣ ਲਈ ਉਡੀਕ ਸੂਚੀ ਅਤੇ ਡੀ ਰਿਜ਼ਰਵ ਸੂਚੀ ਦੇ ਸਾਰੇ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਰੋਕੇ ਜਾਣ ਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪੰਜਾਬ ਭਰ ਤੋਂ ਅੱਜ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿੱਥੇ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪਹੁੰਚੇ, ਜਿੱਥੇ ਪੁਲਿਸ ਨੇ ਸਖਤ ਨਾਕਾਬੰਦੀ ਕੀਤੀ ਹੋਈ ਸੀ। ਜਿਉਂ ਹੀ ਬੇਰੁਜ਼ਗਾਰ ਅਧਿਆਪਕਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਧੱਕਾ ਮੁੱਕੀ ਤੇ ਖਿੱਚਤੂ ਹੋਈ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ।